ਯਾਦ ਵੀ ਕਰੋ ਅਸਤੀਫੇ ਵੀ ਆ ਗਏ 2 ਸਿਆਸੀ ਕਮੇਟੀ ਤੋਂ, ਸ਼ਿਬਲੀ ਫਰਾਜ਼ ਸਾਹਿਬ, ਉਮਰ ਅਯੂਬ ਸਾਹਿਬ ਦਾ। ਉਹ ਤੇ ਨੱਸ ਗਏ ਨੇ ਵਿਚਾਰੇ। ਦੇਖੋ ਨਾ ਜੀ, ਸ਼ਿਬਲੀ ਫਰਾਜ਼ ਵਿਚਾਰਾ ਉਹ ਤੇ ਵੀਲ ਚੇਅਰ ਤੇ ਆ ਗਿਆ ਸੀ, ਉਹ ਇਲੈਕਸ਼ਨ ਹਾਰ ਗਏ ਮਸੂਫ। ਉਮਰ ਅਯੂਬ ਸਾਹਿਬ ਉਹ ਤੇ ਉਸੇ ਸਦਮੇ ਚੋਂ ਨਹੀਂ ਬਾਹਰ ਆ ਸਕਦੇ, ਤੇ ਉਹਨਾਂ ਨੇ ਤੇ ਕਿਹਾ ਕਿ ਜਨਾਬ ਜਿਹੜੇ ਕਮੇਟੀ 'ਚ ਸ਼ਾਮਲ ਨੇ ਤੇ ਅਚਕਜ਼ਈ ਸਾਹਿਬ ਨੂੰ ਸ਼ਾਮਲ ਕਰੋ, ਇਹਨਾਂ ਨੂੰ ਕੋਲੋਂ ਕਢਾਓ, ਅਸੀਂ ਨਹੀਂ ਆਉਣਾ। ਮੇਰਾ ਖਿਆਲ ਹੈ ਉਹਨਾਂ ਨੇ ਦਰੁਸਤ ਫੈਸਲਾ ਕੀਤਾ, ਕਿਉਂਕਿ ਇਸ ਕੋਲੋਂ ਕੁਛ ਨਹੀਂ ਲੱਭਣਾ, ਇਹ ਗੱਡੀ ਮੰਜ਼ਿਲ ਤੱਕ ਨਹੀਂ ਜਾਣੀ, ਉਹਨਾਂ ਨੂੰ ਅੰਦਾਜ਼ਾ ਹੋ ਚੁੱਕਿਆ, ਤੇ ਲਿਹਾਜ਼ਾ ਉਹ ਪਹਿਲੇ ਹੀ ਉਤਰ ਗਏ ਨੇ, ਸਮਝੋ ਉਤਰ ਗਏ ਨੇ। ਠੀਕ, ਇਹਨੇ ਗੱਡੀ ਸਲੋ ਹੀ, ਉਹਨਾਂ ਕਹਾ ਪਹਿਲੇ ਉਤਰ ਜਾਓ, ਕਿਤੇ ਵੱਜ ਹੀ ਨਾ ਜਾਵੇ ਤੇ ਨਿਕਲ ਜਾਓ, ਕਿਉਂਕਿ ਉਮਰ ਅਯੂਬ ਫੈਮਿਲੀ ਜਾਂ ਇਹ ਲੋਕ ਜਿਹੜੇ ਨੇ ਹਮੇਸ਼ਾ ਮਰਾਦ ਦੇ ਨਾਲ ਰਹੇ ਨੇ, ਇਹ ਮਜ਼ਾਮਤ ਦੇ ਨਾਲ ਨਹੀਂ ਇਹ ਚੱਲ ਸਕਦੇ। ਪਤਾ ਨਹੀਂ ਇੰਨੀ ਵੀ ਉਹਨਾਂ ਨੇ ਕਿੰਨੀ ਕਰ ਲਈ, ਮੈਨੂੰ ਨਹੀਂ ਮੁਸ਼ਕਲ ਲੱਗਦਾ। ਤੇ 8 ਫਰਵਰੀ ਤੋਂ ਤੁਸੀਂ ਬੇਫਿਕਰ ਹੋ ਜਾਓ, 8 ਫਰਵਰੀ ਨੂੰ ਕੁਝ ਨਹੀਂ ਹੋਣਾ, ਸਿਰਫ ਬਹੁਤ ਘਾਟਾ ਹੋਏਗਾ, ਇੰਜੋਏ ਕਰਨਾ, ਤੇ ਪਈਆ ਵੀ ਜਾਮ ਨਹੀਂ ਜੇ ਹੋਣਾ, ਕੌਣ ਆਪਣਾ ਪਈਆ ਰੋਕੇਗਾ? ਠੀਕ ਹੈ ਨਾ ਜੀ, ਉਹਨੇ ਕਿਸੇ ਨੇ ਨਹੀਂ ਜੀ ਰੋਕਣਾ। ਹਾਂ, ਸੋਸ਼ਲ ਮੀਡੀਆ ਤੇ ਰੁਕ ਜਾਏ ਤੇ ਕਹਿ ਨਹੀਂ ਸਕਦੇ, ਸੋਸ਼ਲ ਮੀਡੀਆ ਤੇ ਬ੍ਰੇਕਾਂ ਬਹੁਤ ਲੱਗਣਗੀਆਂ, ਉਹ ਤੇ ਤੁਹਾਨੂੰ ਨਜ਼ਰ ਆ ਜਾਏਗਾ ਕਿ ਪੂਰਾ ਮੁਲਕ ਬੰਦ ਸੀ। ਠੀਕ ਹੈ ਨਾ, ਉਹ WhatsApp ਤੇ ਜਿਹੜੇ ਮੈਸੇਜ ਨਹੀਂ ਜਿਵੇਂ ਆਉਂਦੇ ਹੁੰਦੇ, ਇਹ ਸੋਸ਼ਲ ਮੀਡੀਆ ਤੇ ਬ੍ਰੇਕਾਂ ਲੱਗੀਆਂ, ਸਵੇਰ ਤੇਰੀ ਟੋਰ ਵੇਖ ਕੇ ਹੈ। ਚਲੋ ਠੀਕ ਹੋ ਗਿਆ ਚੋਈ ਸਾਹਿਬ, ਸਾਨੂੰ ਵੀ ਬ੍ਰੇਕ ਲਾਣੀ ਪੈ ਰਹੀ ਹੈ। ਤੇ ਪਹਿਲੇ ਤੁਹਾਨੂੰ ਬਾਰ-ਬਾਰ ਬ੍ਰੇਕ ਦਾ ਲਫ਼ਜ਼ ਇਸਤੇਮਾਲ ਕਰਨਾ ਨਹੀਂ, ਮੈਂ ਕਿਹਾ ਤੁਸੀਂ ਇਧਰ ਹਲਕੇ ਹਲਕੇ ਚੱਲ ਰਹੇ ਹੋ ਤੇ ਆਰਗੂਮੈਂਟ ਪੂਰਾ ਕਰ ਲਓ।